ਆ ਉਹ ਕਾਫੀ ਜ਼ਿਆਦਾ ਬੁਰੇ ਹਾਲਾਤ ਆ। ਕਹਿੰਦੇ ਅਪ੍ਰੈਲ ਦੇ ਵਿੱਚ ਹੀ ਇਕੱਲੀਆਂ ਜਿਹੜੀਆਂ 17 ਫਲਾਈਟਾਂ ਦਿੱਲੀ ਤੋਂ ਵੈਨਕੂਵਰ ਨੂੰ ਆਈਆਂ, ਜਿਨ੍ਹਾਂ ਦੇ ਵਿੱਚ ਜਿਹੜੇ ਲੋਕ ਆਏ ਆ ਉਹਨਾਂ ਵਿੱਚੋਂ ਜਿਹੜੇ ਕੋਵਿਡ-19 ਪੋਜ਼ੀਟਿਵ ਸੀਗੇ ਉਸ ਟਾਈਮ ਦੇ ਉੱਤੇ। ਜਦ ਕਿ ਤੁਸੀਂ ਦੇਖੋ ਹਰਜੋਤ ਸਿੰਘ ਜੀ ਵੀ ਇਹ ਕਹਿੰਦੇ ਆ ਵੀ ਤੁਸੀਂ ਟੈਸਟ ਕਰਾ ਕੇ ਜਿਹੜਾ ਉਹ ਆਉਣਾ। ਇਸੇ ਤਰੀਕੇ ਦੇ ਨਾਲ ਐਮਸਟਰਡੈਮ, ਟੋਕੀਓ, ਮੈਕਸੀਕੋ ਸਿਟੀ ਅਤੇ ਯੂਕੇ ਤੋਂ ਵੀ ਜਿਹੜੇ ਕੁਛ ਲੋਕ ਆਏ ਆ ਉਹਨਾਂ ਦੇ ਵਿੱਚੋਂ ਉੱਥੇ ਪੋਜ਼ੀਟਿਵ ਕੇਸ ਜਿਹੜੇ ਪਹੁੰਚੇ ਆ। ਸੋ ਕੈਨੇਡਾ ਦੇ ਵਿੱਚ ਹਾਹਾਕਾਰ ਜਿਹੜੀ ਆ ਉੱਥੇ ਵੀ ਜਿਹੜੀ ਉਹ ਮਚ ਰਹੀ ਆ। ਉੱਥੇ ਵੀ ਹਾਲਾਤ ਜਿਹੜੇ ਉਹ ਕਾਫੀ ਆ। ਸੋ 1 ਮਹੀਨੇ ਦੇ ਲਈ 30 ਦਿਨਾਂ ਦੇ ਲਈ ਜਿਹੜਾ ਇਸ ਨੂੰ ਉਹਨਾਂ ਨੇ ਬੰਦ ਜਿਹੜਾ ਉਹ ਕਰ ਦਿੱਤਾ ਆ। ਸੋ ਉਮੀਦ ਕਰਦੇ ਹਾਂ ਵੀ ਇਸ ਦੇ ਉੱਤੇ ਜਲਦ ਕਾਬੂ ਜਿਹੜਾ ਆਵੇ। ਪਰ ਇੰਡੀਆ ਦੇ ਹਾਲਾਤ ਬਹੁਤ ਹੀ ਜ਼ਿਆਦਾ ਇਸ ਟਾਈਮ ਨਾਜ਼ੁਕ ਜਿਹੜੇ ਆ ਹਰਜੋਤ ਸਿੰਘ ਜੀ ਬਣਦੇ ਜਾ ਰਹੇ ਆ। ਪਤਾ ਨਹੀਂ ਆਉਣ ਵਾਲੇ ਸਮੇਂ 'ਚ ਉੱਥੇ ਦੀ ਕੀ ਸਥਿਤੀ ਜਿਹੜੀ ਉਹ ਬਣੇਗੀ। ਜੀ ਉੱਧਰ ਕਹਿੰਦੇ ਤਿੰਨਾਂ ਵਿੱਚੋਂ ਜਿਹੜੇ 2 ਹਸਪਤਾਲ ਆ ਉਹਨਾਂ ਦੇ 2/3 ਆਫ ਹਸਪੀਟਲ ਜਿਹੜੇ ਆ ਉਹਨਾਂ ਕੋਲ ਬੈੱਡ ਨਹੀਂ ਰਹੇ, ਆਕਸੀਜਨ ਨਹੀਂ ਰਹੀ। ਰਾਮਦੇਵ ਦੀਆਂ ਜਿਹੜੀ ਉਹਦੀ ਆਪਣੀ ਹੈਗੀ ਪਤੰਜਲੀ, ਉਹ ਰੌਲਾ ਪਾਉਂਦੇ ਸੀ ਜੀ ਗਊ ਮੂਤਰ ਨਾਲ ਠੀਕ ਹੋ ਜਾਂਦਾ ਆ। ਸੋ ਉਹਦੇ ਆਪਣੇ ਹੀ ਜਿਹੜੇ ਇੱਕ ਸੈਂਟਰ 'ਚ 83 ਬੰਦੇ ਯੋਗਾ ਦੇ ਜਿਹੜੇ ਯੋਗਾ ਵਾਲਾ ਸੈਂਟਰ ਆ ਕਰੋਨਾ ਦੇ ਨਾਲ ਪੋਜ਼ੀਟਿਵ ਪਾਏ ਗਏ ਆ। ਇੰਡੀਆ ਦਾ ਜਲੂਸ ਪੂਰੇ ਵਰਲਡ ਦੇ ਵਿੱਚ ਨਿਕਲ ਰਿਹਾ ਆ। ਹੈਡਲਾਈਨਸ ਇਸ ਤਰ੍ਹਾਂ ਆ ਰਹੀਆਂ ਆ ਵੀ ਮੰਗੋ ਜਾਂ ਉਧਾਰਾ ਕਰੋ ਜਾਂ ਖੋਹ ਕੇ ਲੈ ਜਾਓ ਆਕਸੀਜਨ ਦੇ ਟੈਂਕ, ਇੱਦਾਂ ਦੇ ਆ ਰਹੇ ਆ, ਬੈਗ ਬੋਰੋ ਜਾਂ ਸਟੀਲ। ਸੋ ਬਹੁਤ ਹੀ ਜ਼ਿਆਦਾ ਜਿਹੜੀ ਸਿਚੁਏਸ਼ਨ ਆ ਇੰਡੀਆ ਦੀ ਜਿਹੜੀ ਆ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਸ ਵੇਲੇ ਬੁਰੀ ਬਣੀ ਹੋਈ ਹੈਗੀ ਆ। ਇਹਦੇ ਵਿੱਚ ਹਰਜੋਤ ਸਿੰਘ ਜੀ ਕਸੂਰ ਕਿਸੇ ਦਾ ਨਹੀਂ, ਕਸੂਰ ਉੱਥੋਂ ਦੀਆਂ ਸਰਕਾਰਾਂ ਦਾ ਆ। ਉਹਨਾਂ ਨੇ ਜਦੋਂ ਥੋੜ੍ਹਾ ਜਿਹਾ ਉੱਥੇ ਮਾਹੌਲ ਠੀਕ ਸੀਗਾ, ਜਿਹੜੀ ਆਕਸੀਜਨ ਸੀ ਬਾਹਰ ਵੇਚਤੀ, ਜਿਹੜੇ ਵੈਕਸੀਨ ਸੀ ਉਹ ਬਾਹਰ ਜਿਹੜੇ ਉਹ ਵੇਚਦੇ ਰਹੇ, ਅਤੇ ਜਿਹੜੇ ਉੱਥੋਂ ਦੇ ਲੋਕਾਂ ਨੂੰ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਮਰਨ ਦੇ ਲਈ ਇੱਕ ਹਿਸਾਬ ਦੇ ਨਾਲ ਛੱਡਿਆ ਹੋਇਆ ਆ। ਪਿਛਲੇ ਸਾਲ ਇਹਨਾਂ ਹੀ ਸਮਿਆਂ ਦੇ ਵਿੱਚ ਮਜ਼ਦੂਰ ਕਿੰਨੇ ਮਰੇ, ਤੁਰ ਤੁਰ ਕੇ ਜਿਹੜੇ ਕੋਈ ਕਿਤੇ ਜਾ ਰਿਹਾ, ਕੋਈ ਸਾਈਕਲ 'ਤੇ ਲੈ ਕੇ ਆਪਣੇ ਪਿਓ ਨੂੰ ਜਾ ਰਿਹਾ, ਕੋਈ ਕਿਤੇ ਜਾ ਰਿਹਾ ਸੀਗਾ, ਅਤੇ ਇੱਦਾਂ ਦੇ ਹਾਲਾਤ ਸੀਗੇ। ਅਤੇ ਉਹੀ ਮੰਜ਼ਰ ਜਿਹੜਾ ਆ ਇੱਕ ਵਾਰੀ ਦੁਬਾਰਾ ਆ ਉਹ ਦੇਖਣ ਨੂੰ ਮਿਲ ਰਿਹਾ ਆ। ਸੋ ਲੋਕਾਂ ਨੂੰ ਜਿਹੜਾ ਆ ਉਹ ਹੁਣ ਉੱਥੇ ਧਿਆਨ ਦੇਣ ਦੀ ਜ਼ਰੂਰਤ ਆ। 3000 ਕਰੋੜ ਦੀ ਮੂਰਤੀ ਤਾਂ ਹਰਜੋਤ ਸਿੰਘ ਜੀ ਉਹਨਾਂ ਨੇ ਬਣਾ ਲਈ ਉੱਥੇ, ਪਰ ਆਕਸੀਜਨ ਦਾ ਕੋਈ ਪ੍ਰਬੰਧ ਨਹੀਂ, ਹਸਪਤਾਲਾਂ ਦਾ ਕੋਈ ਪ੍ਰਬੰਧ ਨਹੀਂ। ਲੋਕ ਹੁਣ ਕਹਿ ਰਹੇ ਵੀ ਭਾਈ ਜੇ ਤੁਸੀਂ ਥੋੜ੍ਹੇ ਬਹੁਤੇ ਵੀ ਠੀਕ ਆ, ਜਿਹੜੇ ਜ਼ਿਆਦਾ ਸੀਰੀਅਸ ਆ ਉਹਨਾਂ ਲਈ ਬੈੱਡ ਜਿਹੜੇ ਆ ਉਹ ਰਹਿਣ ਦਿਓ। ਹਾਲਾਤ ਬਹੁਤ ਜ਼ਿਆਦਾ ਖਾਸ ਕਰਕੇ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਅਜੇ ਫਿਰ ਵੀ ਜਿਹੜਾ ਮਾਹੌਲ ਠੀਕ ਹੈਗਾ ਆ, ਅਤੇ ਉਹ ਬਚੇ ਹੋਏ ਨੇ ਲੋਕ। ਬਚ ਕੇ ਰਹੋ ਹਾਲ ਦੀ ਘੜੀ, ਕਿਉਂਕਿ ਰੱਬ ਨਾ ਕਰੇ ਕੋਈ ਕਿਸੇ ਤਰੀਕੇ ਦੇ ਨਾਲ ਜੇ ਕਿਤੇ ਕੋਈ ਬਿਮਾਰ ਹੋ ਜਾਂਦਾ ਆ ਤਾਂ ਉਸ ਦੇ ਲਈ ਬਹੁਤ ਵੱਡੀ ਪ੍ਰੋਬਲਮ ਆ ਸਕਦੀ ਆ। ਅਤੇ ਹਰਜੋਤ ਸਿੰਘ ਜੀ ਹੁਣ ਇੱਥੋਂ ਦੀਆਂ ਖਬਰਾਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਇਕੋਨਮੀ ਦੇ ਲਈ ਥੋੜ੍ਹੀ ਜਿਹੀ ਇੱਕ ਗੁੱਡ ਨਿਊਜ਼ ਅੱਜ ਜਿਹੜੀ ਉਹ ਆਈ ਆ। ਜਿਹੜੇ ਬੇਰੁਜ਼ਗਾਰੀ ਦੇ ਆંકੜੇ ਆ ਉਹ ਥੋੜ੍ਹੇ ਜਿਹੇ ਥੱਲੇ ਨੂੰ ਹੋਰ ਗਏ ਆ। ਪਿਛਲੇ 1-2 ਵੀਕ ਤੋਂ ਲਗਾਤਾਰ ਇਸ ਦੇ ਵਿੱਚ ਆંકੜਿਆਂ ਦੇ ਵਿੱਚ ਕਟੌਤੀ ਜਿਹੜੀ ਉਹ ਦੇਖੀ ਗਈ ਆ। ਇਸ ਵਾਰ ਫਸਟ ਟਾਈਮ ਅਨਇੰਪਲੋਇਮੈਂਟ ਕਲੇਮ ਜਿਹੜੇ ਆ 5,47,000 ਜਿਹੜੇ ਆ ਉਹ ਆਏ ਨੇ ਪਿਛਲੇ ਹਫ਼ਤੇ ਦੇ ਵਿੱਚ। ਡਾਓ ਜੋਨਸ ਜਿਹੜੇ ਉਹ ਸੋਚ ਰਿਹਾ ਸੀਗਾ ਵੀ 6,03,000 ਜਿਹੜੇ ਆ ਉਹ ਕਲੇਮ ਹੋਣਗੇ, ਉਹਦੇ ਨਾਲੋਂ 50,000 ਤੋਂ ਵੱਧ ਜਿਹੜੇ ਘੱਟ ਹੈਗੇ ਆ। ਸੋ ਉਸ ਤੋਂ ਪਿਛਲੇ ਜਿਹੜੇ ਆ ਉਹ ਸਾਲ ਦੇ ਵਿੱਚ ਉਸ ਤੋਂ ਪਿਛਲੇ ਵੀਕ ਦੇ ਵਿੱਚ ਜਿਹੜੇ ਹਿਸਾਬ ਦੇ ਨਾਲ 5,76,000 ਜਿਹੜੇ ਕਲੇਮ ਸੀਗੇ, ਸੋ ਉਹਦੇ ਨਾਲੋਂ ਵੀ ਥੋੜ੍ਹਾ ਜਿਹਾ ਘਟਿਆ ਆ। ਅਤੇ ਜਿਹੜੇ ਕੰਟੀਨਿਊਸ ਕਲੇਮ ਆ ਜਿਹੜੇ 2 ਵੀਕ ਜਾਂ ਉਹਨਾਂ ਤੋਂ ਵੱਧ ਲਗਾਤਾਰ ਜਿਨ੍ਹਾਂ ਨੂੰ ਹੋ ਗਏ ਆ ਇਸ ਨੂੰ ਵਰਤਦੇ ਹੋਏ, ਅਨਇੰਪਲੋਇਮੈਂਟ ਲੈਂਦੇ ਹੋਏ, ਉਹ 3.67 ਮਿਲੀਅਨ ਤੋਂ ਜਿਹੜਾ ਉਹ ਘੱਟ ਕੇ 34,000 ਜਿਹੜਾ ਉਸ ਦੇ ਵਿੱਚ ਉਹ ਕਟੌਤੀ ਹੋਈ ਆ। ਥੋੜ੍ਹੇ ਜਿਹੇ ਜਿਹੜੇ ਉਸ ਦੇ ਵਿੱਚ ਕਟੌਤੀ ਆਈ ਹੈਗੀ ਆ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਜਿਹੜੀ ਆ ਕਰੋਨਾ ਵਾਇਰਸ ਦੇ ਕੇਸਾਂ ਦੇ ਵਿੱਚ ਬਹੁਤ ਜ਼ਿਆਦਾ ਇੰਪਰੂਵ ਕਰ ਰਹੀ ਆ। ਕੈਲੀਫੋਰਨੀਆ ਇਸ ਟਾਈਮ ਲੋਐਸਟ ਕਰੋਨਾ ਵਾਇਰਸ ਕੇਸ ਹੈਗੇ ਆ। 1 ਲੱਖ ਦੇ ਪਿੱਛੇ 40.3 ਕੇਸ ਹੈਗੇ ਆ। ਸੈਂਟਰ ਫਾਰ ਡਿਸੀਜ਼ ਕੰਟਰੋਲ ਨੇ ਇਹ ਕਿਹਾ ਜੇ ਓਵਰਆਲ USA ਦੇ ਦੇਖਿਆ ਜਾਵੇ 1 ਲੱਖ ਦੇ ਪਿੱਛੇ 135.3 ਕੇਸ ਜਿਹੜੇ ਆ ਰਹੇ ਆ। ਹਵਾਈ ਸਟੇਟ ਜਿਹੜੀ ਆ ਉਹ ਸਭ ਤੋਂ ਲੋਐਸਟ ਆ, 39.1 ਕੇਸ ਜਿਹੜਾ ਆ 1 ਲੱਖ ਦੇ ਪਿੱਛੇ ਹੈਗਾ। ਮਿਸ਼ੀਗਨ 'ਚ ਸਭ ਤੋਂ ਜ਼ਿਆਦਾ ਆ, 483 ਕੇਸ 1 ਲੱਖ ਦੇ ਪਿੱਛੇ ਹੈਗੇ। ਇਹ ਸਾਰਾ ਕੁਛ ਜਿਹੜਾ ਕੈਲੀਫੋਰਨੀਆ 'ਚ ਪਿਛਲੇ ਮਹੀਨਿਆਂ ਦੇ ਦੌਰਾਨ ਕਾਫੀ ਕੁਛ ਜਿਹੜਾ ਸਟ੍ਰਿਕਟ ਰਿਹਾ, ਬੰਦ ਰਿਹਾ। ਲੋਕਾਂ ਨੇ ਵੀ ਮਾਸਕ ਪੂਰੇ ਲਾਏ ਆ, ਸਕੂਲ ਵੀ ਬੰਦ ਰਿਹਾ, ਬਿਜ਼ਨਸ ਵੀ ਬੰਦ ਰਿਹਾ। ਉਹਦਾ ਜਿਹੜਾ ਕਾਫੀ ਅਸਰ ਪਿਆ, ਉਹਦੇ ਨਾਲ ਜਿਹੜੇ ਆ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਘੱਟ ਗਈ ਹੈਗੀ ਜੀ। ਅਤੇ ਓਵਰਆਲ ਵੈਕਸੀਨ ਦੇ ਵਿੱਚ ਵੀ ਜਿਹੜਾ ਕੈਲੀਫੋਰਨੀਆ ਆ ਉਹ ਪੂਰੇ ਮੁਲਕ ਦੇ ਵਿੱਚ ਉਹ ਅੱਗੇ ਹੈਗਾ ਆ। ਅੱਧੇ 50% ਤੋਂ ਵੱਧ ਪਾਪੂਲੇਸ਼ਨ ਜਿਹੜੀ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਉਹ ਵੈਕਸੀਨੇਟ, ਐਟਲੀਸਟ ਉਹਨਾਂ ਨੂੰ ਇੱਕ ਟੀਕਾ ਜਿਹੜਾ ਆ
ਉਹ ਲੱਗ ਚੁੱਕਾ ਹੋਇਆ ਆ। ਕੋਵਿਡ ਦੇ ਨਾਲ ਹੀ ਸੰਬੰਧਿਤ ਗੱਲ ਦੇ ਵਿੱਚ ਕੈਲੀਫੋਰਨੀਆ ਦੀਆਂ ਜਿਹੜੀਆਂ ਪਬਲਿਕ ਯੂਨੀਵਰਸਿਟੀਜ਼ ਜਿਹੜੀਆਂ ਹੈਗੀਆਂ, ਜਿਨ੍ਹਾਂ 'ਚ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਜਿਹੜੇ ਕੈਂਪਸਿਸ ਆ, ਉਹਨਾਂ ਨੇ ਐਲਾਨ ਜਿਹੜਾ ਕੀਤਾ ਆ, ਜਿਸ ਦੇ ਵਿੱਚ ਤਕਰੀਬਨ 8 ਲੱਖ ਵਿਦਿਆਰਥੀ ਜਿਹੜੇ ਆ ਉਹ ਪੜ੍ਹਦੇ ਨੇ। ਕਹਿੰਦੇ ਵੀ ਜੇ ਫਾਲ ਦੇ ਵਿੱਚ ਇਹ ਯੂਨੀਵਰਸਿਟੀਜ਼ ਓਪਨ ਹੋਣਗੀਆਂ ਤਾਂ ਸਾਰੇ ਹੀ ਸਟੂਡੈਂਟਸ ਨੂੰ, ਫੈਕਲਟੀ ਨੂੰ ਅਤੇ ਸਟਾਫ ਨੂੰ ਜਿਹੜਾ ਫਾਲ 2021 ਸਮੈਸਟਰ ਆ, ਉਸ ਦੇ ਲਈ ਇਹਨਾਂ ਨੂੰ ਜਿਹੜਾ ਕੋਵਿਡ-19 ਵੈਕਸੀਨ ਲਗਵਾਉਣਾ ਉਹ ਲਾਜ਼ਮੀ ਹੋਵੇਗਾ। ਇਹ ਜਿਹੜਾ ਪ੍ਰਪੋਜ਼ਲ ਆ ਉਹਨਾਂ ਨੇ ਇਸ ਟਾਈਮ ਕਰ ਦਿੱਤਾ ਹੈਗਾ ਆ। ਸੋ FDA ਦੇ ਅਪਰੂਵਲ ਦੀ ਕਹਿੰਦੇ ਆ ਵੀ ਇੰਤਜ਼ਾਰ ਦੇ ਵਿੱਚ ਇਹ ਹੈਗੇ ਨੇ। ਸੋ ਕਹਿੰਦੇ ਵੀ ਜਿੱਦਾਂ ਆਪਾਂ ਦੱਸਿਆ ਵੀ ਇਹ ਰਿਕੁਆਇਰਮੈਂਟ ਤਕਰੀਬਨ 8 ਲੱਖ ਤੋਂ 1 ਮਿਲੀਅਨ ਜਿਹੜੇ ਲੋਕ ਆ ਉਹਨਾਂ ਉੱਤੇ ਜਿਹੜੀ ਆ ਉਹ ਹੋਵੇਗੀ। ਸੋ ਇਹਦਾ ਮਤਲਬ ਇਹ ਆ ਵੀ ਜਿਹੜੇ UCs ਅਤੇ CSUs ਆ ਉਹ ਫਾਲ ਸਮੈਸਟਰ ਦੇ ਵਿੱਚ ਦੁਬਾਰਾ ਖੁੱਲ੍ਹਣ ਦੀ ਕੋਸ਼ਿਸ਼ ਦੇ ਵਿੱਚ ਹੈਗੇ ਨੇ। ਸੋ ਉਸ ਤੋਂ ਪਹਿਲਾਂ ਆਲਰੇਡੀ ਹੁਣ ਜਿੰਨੇ ਵੀ ਅਡਲਟ ਹੈਗੇ ਨੇ ਉਹ ਸਾਰੇ ਦੇ ਸਾਰੇ ਵੈਕਸੀਨ ਲਗਵਾਉਣ ਦੇ ਲਈ ਐਲੀਜੀਬਲ ਹੈਗੇ ਨੇ। ਸੋ ਹੁਣ ਸ਼ਰਤਾਂ ਜਿਹੜੀਆਂ ਆ ਉਹ ਨਹੀਂ ਰਹੀ, ਸਿਰਫ ਉਮਰ ਦੀ ਹੀ ਸ਼ਰਤ ਜਿਹੜੀ ਉਹ ਰਹਿ ਚੁੱਕੀ ਆ। ਸੋ ਜਿੱਥੇ ਵੀ ਜਿਸ ਨੂੰ ਮੌਕਾ ਮਿਲਦਾ ਆ ਉਹ ਲਗਵਾ ਸਕਦੇ ਆ। ਸੋ ਇਹ ਜਿਹੜਾ US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਅਪਰੂਵਲ ਆ ਉਸ ਦੇ ਅਜੇ ਅਨਕਲੀਅਰ ਹੈਗਾ ਆ, ਪਰ ਜਿਹੜੀਆਂ ਵੈਕਸੀਨਸ ਫਾਈਜ਼ਰ ਬਾਇਓਟੈਕ ਦੀਆਂ ਆ, ਮੋਡਰਨਾ ਅਤੇ ਜੌਨਸਨ ਐਂਡ ਜੌਨਸਨ ਦੀਆਂ ਆ, ਉਹ ਆਲਰੇਡੀ ਐਮਰਜੈਂਸੀ ਯੂਜ਼ ਆਥੋਰਾਈਜੇਸ਼ਨ ਦੇ ਲਈ ਉਹਨਾਂ ਨੇ ਅਪਰੂਵਲ ਕੀਤੀਆਂ ਸੀ। ਹਾਲ ਦੀ ਘੜੀ ਜੌਨਸਨ ਐਂਡ ਜੌਨਸਨ ਵਾਲੀ ਜਿਹੜੀ ਆ ਉਹ ਹੋਲਡ ਦੇ ਉੱਤੇ ਆ। ਹੋ ਸਕਦਾ ਹੈ ਵੀ ਕੱਲ੍ਹ ਨੂੰ ਜਿਹੜਾ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਦੇ ਬਾਰੇ ਵੀ ਜਿਹੜੀ ਜਾਣਕਾਰੀ ਆ ਉਹ ਪਤਾ ਲੱਗ ਸਕੇ। ਜੀ, ਅਗਲੀ ਖਬਰ ਜਿਹੜੀ ਆ ਉਹ ਆ ਰਹੀ ਲੁਜ਼ੀਆਨਾ ਸਟੇਟ ਤੋਂ, ਜਿੱਥੇ ਕਿ ਕਹਿੰਦੇ ਵੀ ਇੱਕ ਬੀਬੀ ਨੂੰ ਪੁਲਿਸ ਵਾਲਿਆਂ ਨੇ ਜਿਹੜਾ ਫੜਿਆ ਵੀ ਇਹ ਹੋ ਸਕਦਾ ਡਰੱਗ ਦੇ ਵਿੱਚ ਇਨਵੋਲਵ ਹੋਵੇ। ਬਾਅਦ ਦੇ ਵਿੱਚ ਉਹਦੇ ਘਰ ਜਾ ਕੇ ਉਹਨਾਂ ਨੇ ਅਪਾਰਟਮੈਂਟ ਦੇ ਵਿੱਚ ਉਹਦੇ ਕਾਰ ਦੇ ਥੱਲੇ ਜਿਹੜਾ ਆ ਇੱਕ ਟਰੈਕਰ ਲਾ ਦਿੱਤਾ, ਅਤੇ ਜਦੋਂ ਉਹਨੂੰ ਸ਼ੱਕ ਪਈ ਉਸਨੇ NAACP ਦੇ ਪ੍ਰੈਜ਼ੀਡੈਂਟ ਨੂੰ ਵੀ ਇਨਫੋਰਮ ਕਰਤਾ ਅਤੇ ਉਹ ਟਰੈਕਰ ਜਿਹੜਾ ਆ ਉਹ ਲਾ ਕੇ ਆਪਣੇ ਕੋਲ ਰੱਖ ਲਿਆ। ਹੁਣ ਪੁਲਿਸ ਵਾਲੇ ਜਿਹੜੇ ਆ ਉਹ ਬੀਬੀ ਤੋਂ ਮੰਗ ਰਿਹਾ ਵੀ ਤੂੰ ਜਿਹੜਾ ਸਾਨੂੰ ਟਰੈਕਰ ਆ ਜਿਹੜਾ ਉਹਨੂੰ ਟਰੇਸ ਕਰਨ ਦੇ ਲਈ ਲਾਇਆ ਸੀ ਉਹ ਸਾਨੂੰ ਵਾਪਸ ਕਰ ਦੇ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਿਹੜਾ ਅਰਥ ਡੇ ਦੇ ਉੱਤੇ ਜਿਹੜੇ ਅੱਜ ਰਾਸ਼ਟਰਪਤੀ ਬਾਈਡਨ ਅਤੇ ਹੋਰ ਵਿਸ਼ਵ ਦੇ ਜਿਹੜੇ ਲੀਡਰਸ ਆ ਉਹਨਾਂ ਨੇ ਆਪਸ ਦੇ ਵਿੱਚ ਜਿਹੜੀ ਆ ਉਹ ਗੱਲਬਾਤ ਜਿਹੜੀ ਹਰਜੋਤ ਸਿੰਘ ਜੀ ਕੀਤੀ ਹੈਗੀ ਆ। ਅਤੇ ਇਸ ਦੇ ਵਿੱਚ ਕਹਿੰਦੇ ਬ੍ਰਾਜ਼ੀਲ, ਕੈਨੇਡਾ ਅਤੇ ਜਾਪਾਨ ਨੇ ਵੀ ਜਿਹੜੀਆਂ ਆ ਕੁਛ ਵਚਨ ਦਿੱਤੇ ਆ ਵੀ ਉਹ ਆਪਣੀ ਜਿਹੜੀ ਡੋਮੈਸਟਿਕ ਗ੍ਰੀਨ ਹਾਊਸ ਅਮਿਸ਼ਨਸ ਆ ਉਹਨਾਂ ਨੂੰ ਜਿਹੜੀਆਂ ਉਹ ਘਟਾਉਣਗੇ ਅਤੇ ਕਲਾਈਮੇਟ ਚੇਂਜ ਨੂੰ ਟੈਕਲ ਕਰਨ ਦੇ ਲਈ ਹੋਰ ਜਿਹੜਾ ਆ ਉਹ ਕੋਸ਼ਿਸ਼ਾਂ ਜਿਹੜੀਆਂ ਕਰਨਗੇ। ਇਹ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਨੇ ਜਿਹੜੀ ਇਹ ਕਲਾਈਮੇਟ ਸਮਿਟ ਆ ਉਹ ਸੱਦੀ ਸੀਗੀ। ਸੋ ਕਾਫੀ ਜਿਹੜੇ ਹਰਜੋਤ ਸਿੰਘ ਜੀ ਇਹਨਾਂ ਨੇ ਬਹੁਤ ਚਰਚਿਤ ਨਾਂ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੇ ਇਸ ਦੇ ਵਿੱਚ ਕਲਾਈਮੇਟ ਚੇਂਜ ਨੂੰ ਟੈਕਲ ਕਰਨ ਦੇ ਲਈ ਲਿਆਂਦੇ ਆ। ਇਹ ਦੇਖਣਾ ਹੋਊਗਾ ਵੀ ਇਹ ਬਾਹਰਲੇ ਮੁਲਕਾਂ ਦੇ ਉੱਤੇ ਜ਼ੋਰ ਪਾਉਣ ਜੋਗੇ ਜਿਹੜੇ ਰਹਿ ਜਾਣਗੇ ਜਾਂ ਇੱਥੇ ਖੁਦ ਵੀ ਜਿਹੜਾ ਇਸ ਦੇ ਵਿੱਚ ਕੁਛ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ ਜਾਂ ਨਹੀਂ। ਬਾਕੀ 2030 ਤੱਕ ਇਹਨਾਂ ਨੇ ਇਹ ਬਿਆਨ ਦਿੱਤਾ ਹੈ ਵੀ ਅਸੀਂ ਜਿਹੜੇ ਕਾਰਬਨ ਅਮਿਸ਼ਨਸ ਆ ਉਹਨਾਂ ਨੂੰ ਅੱਧਿਆਂ ਕਰਨਾ ਹੈ। 50% ਜਿਹੜੀ ਇਸ ਦੇ ਵਿੱਚ ਕਟੌਤੀ ਜਿਹੜੀ ਉਹ ਕਰਨ ਦੀ ਜਿਹੜੀ ਉਹ ਚਾਹ ਰਹੇ ਆ। ਅਤੇ ਬ੍ਰਾਜ਼ੀਲ ਦਾ ਜਿਹੜਾ ਪ੍ਰੈਜ਼ੀਡੈਂਟ ਆ ਬੋਲਸੋਨਾਰੋ, ਉਸਨੇ ਕਿਹਾ ਵੀ ਜਿਹੜੀ ਇਲੀਗਲ ਡੀਫੋਰੈਸਟੇਸ਼ਨ ਆ 2030 ਤੱਕ ਅਸੀਂ ਬੰਦ ਕਰ ਦੇਣੀ ਆ ਅਤੇ ਕਾਰਬਨ ਨਿਊਟਰੈਲਿਟੀ ਜਿਹੜੀ 2050 ਤੱਕ ਜਿਹੜੀ ਆ ਉਹ ਲੈ ਕੇ ਆਵਾਂਗੇ। ਇਸੇ ਤਰੀਕੇ ਨਾਲ ਜਾਪਾਨ ਕਹਿੰਦਾ ਵੀ 2060 ਤੱਕ ਅਸੀਂ ਪੂਰੀ ਤਰ੍ਹਾਂ ਕਾਰਬਨ ਨਿਊਟਰਲ ਜਿਹੜੇ ਆ ਉਹ ਹੋ ਜਾਵਾਂਗੇ। ਉੱਧਰ ਜਾਪਾਨ ਦੇ ਪ੍ਰਾਈਮ ਮਿਨਿਸਟਰ ਯੋਸ਼ੀਹੀਦੇ ਸੁਗਾ ਜਿਹੜੇ ਆ ਉਹਨਾਂ ਨੇ ਕਿਹਾ ਆ ਵੀ ਅਸੀਂ 46% ਜਿਹੜੀ ਆਪਣੀਆਂ ਮਿਸ਼ਨਸ ਆ ਉਹਨਾਂ ਨੂੰ ਹੋਰ ਘਟਾਵਾਂਗੇ 2030 ਤੱਕ, ਜਿਹੜੇ 2013 ਦੇ ਜਿਹੜੇ ਉਹ ਲੈਵਲ ਸੀਗੇ। ਜਾਪਾਨ ਜਿਹੜਾ ਕਿ ਉੱਦਾਂ ਖੇਤਰਫਲ ਦੇ ਵਿੱਚ ਤਾਂ ਕੋਈ ਬਹੁਤਾ ਵੱਡਾ ਮੁਲਕ ਨਹੀਂ ਆ, ਪਰ ਵਿਸ਼ਵ ਦਾ 5ਵਾਂ ਸਭ ਤੋਂ ਵੱਡਾ ਜਿਹੜਾ ਕਾਰਬਨ ਗੈਸਿਸ ਦਾ ਐਮਿਟਰ ਉਹ ਹੈਗਾ ਆ। ਇਹਨਾਂ ਨੇ ਪਹਿਲਾਂ 26% ਰਿਡਕਸ਼ਨ ਦੀ ਜਿਹੜੀ ਉਹ ਗੱਲ ਕੀਤੀ ਆ ਅਤੇ ਉੱਥੇ ਉਹਨਾਂ ਦਾ ਵਿਰੋਧ ਇਸ ਕਰਕੇ ਉਦੋਂ ਹੋਇਆ ਸੀ, ਕਹਿੰਦੇ ਵੀ ਇਹ ਕਾਫੀ ਘੱਟ ਹੈਗਾ, ਇਸ ਤੋਂ ਜ਼ਿਆਦਾ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈਗੀ ਆ। ਜੀ, ਅਗਲੀ ਖਬਰ ਜਿਹੜੀ ਆ ਉਹ ਆ ਰਹੀ ਆ ਮਿਨੀਐਪੋਲਿਸ ਤੋਂ, ਜਿੱਥੇ ਕਿ ਡੌਂਟੇ ਰਾਈਟ ਇੱਕ 20 ਸਾਲਾਂ ਦਾ ਕਾਲੇ ਮੂਲ ਦਾ ਨੌਜਵਾਨ ਜਿਸ ਨੂੰ ਪੁਲਿਸ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ, ਉਹਦਾ ਜਿਹੜਾ ਫਿਊਨਰਲ ਸੀ ਉਹਦੇ ਉੱਤੇ ਜਾਰਜ ਫਲਾਇਡ ਅਤੇ ਫਿਲੈਂਡੋ ਕੈਸਟੀਲੇ ਦੀ ਜਿਹੜੀ ਫੈਮਿਲੀ ਵੀ ਪਹੁੰਚੀ ਹੋਈ ਸੀ। ਅਤੇ
ਜਿਹੜਾ ਡੋਂਟੇ ਹੈਗਾ ਆ ਰਾਈਟ, ਉਹਦੀ ਮਦਰ ਨੇ ਇਹ ਕਿਹਾ ਵੀ ਮੈਂ ਕਦੇ ਵੀ ਨਹੀਂ ਸੋਚਿਆ ਸੀ ਵੀ ਮੈਂ ਆਪਣੇ ਮੁੰਡੇ ਦੇ ਫਿਊਨਰਲ ਦੇ ਉੱਤੇ ਜਿਹੜੀ ਖੜੂੰਗੀ। ਸੋ ਹੁਣ ਇਸ ਨੂੰ ਲੈ ਕੇ ਵੀ ਜਿਹੜਾ ਇੱਕ ਵੱਡਾ ਜਿਹੜਾ ਇਸ਼ੂ ਬਣ ਰਿਹਾ ਹੈਗਾ ਪੁਲਿਸ ਦੇ ਅਗੇਂਸਟ। ਜੀ ਕੋਵਿਡ ਦੇ ਨਾਲ ਹੀ ਜਿਹੜੀ ਹਰਜੋਤ ਸਿੰਘ ਜੀ ਇਹ ਖਬਰ ਆ, ਟੈਕਸਸ ਦੀ A&M ਲੈਬ ਆ, ਉਹਨਾਂ ਨੇ ਇੱਕ ਨਵਾਂ ਕੋਵਿਡ ਵੇਰੀਐਂਟ ਆ ਉਸ ਨੂੰ ਡਿਟੈਕਟ ਕੀਤਾ, ਉਸ ਦੇ ਬਾਰੇ ਪਤਾ ਲੱਗਾ ਆ ਜਿਹੜਾ ਕਿ ਕਹਿੰਦੇ ਵੀ ਜਿਹੜਾ ਐਂਟੀਬਾਡੀਜ਼ ਦੇ ਖਿਲਾਫ ਵੀ ਇੱਕ ਹਿਸਾਬ ਦੇ ਨਾਲ ਖੜ ਜਾਂਦਾ ਆ ਅਤੇ ਯੰਗ ਲੋਕਾਂ ਦੇ ਵਿੱਚ, ਜਵਾਨ ਲੋਕਾਂ ਦੇ ਵਿੱਚ ਸਵੀਅਰ ਜਿਹੜੀ ਇਲਨੈਸ ਆ ਉਹ ਕਰਨ ਦੇ ਵਿੱਚ ਕਾਮਯਾਬ ਰਹਿੰਦਾ ਹੈਗਾ ਆ। ਸੋ ਸਾਇੰਟਿਸਟ ਦਾ ਮੰਨਣਾ ਇਹ ਆ ਵੀ ਇਹ ਜਿਹੜਾ ਸਟ੍ਰੇਨ ਆ ਉਹ UK ਦੇ ਸਟ੍ਰੇਨ ਦੇ ਨਾਲ ਇਹ ਮਿਲਦਾ ਹੈਗਾ। ਵੇਰੀਐਂਟ ਨੂੰ BV1 ਜਿਹੜਾ ਨਾਮ ਆ ਉਹ ਦਿੱਤਾ ਗਿਆ ਹੈਗਾ ਆ। ਸੋ ਐਂਟੀਬਾਡੀ ਨਿਊਟਰਲਾਈਜੇਸ਼ਨ ਦੇ ਖਿਲਾਫ ਵੀ ਇਹ ਇੱਕ ਹਿਸਾਬ ਦੇ ਨਾਲ ਕਹਿੰਦੇ ਆ ਵੀ ਉਹ ਅਟਕ ਜਾਂਦਾ ਆ। ਸੋ ਇਹਨਾਂ ਮਾਮਲਿਆਂ ਦੇ ਵਿੱਚ ਹਰਜੋਤ ਸਿੰਘ ਜੀ ਇਹ ਹੁਣ ਅਤ ਜ਼ਰੂਰੀ ਆ, ਲਾਜ਼ਮੀ ਆ ਲੋਕਾਂ ਨੂੰ ਵੀ ਚਾਹੇ ਤੁਸੀਂ ਵੈਕਸੀਨ ਵੀ ਲਵਾ ਰਹੀ ਆ, ਇਹ ਜਿਹੜੇ ਵੇਰੀਐਂਟਸ ਵੱਖ-ਵੱਖ ਆ ਰਹੇ ਆ, ਜਿਹੜੇ ਮਿਊਟੇਟ ਹੋ ਕੇ ਆ ਰਹੇ ਆ, ਉਹਨਾਂ ਤੋਂ ਬਚਣ ਦੀ ਆਪਾਂ ਨਾਲ ਦੇ ਨਾਲ ਹੀ ਜਿਹੜੀ ਕੋਸ਼ਿਸ਼ ਆ ਉਸ ਨੂੰ ਉਸੇ ਤਰੀਕੇ ਦੇ ਨਾਲ ਚਾਲੂ ਰੱਖਣਾ ਹੈ। ਅਗਲੀ ਖਬਰ ਜਕਾਰਤਾ ਇੰਡੋਨੇਸ਼ੀਆ ਤੋਂ ਆ ਰਹੀ ਆ, ਜਿੱਥੇ ਕਿ ਇੰਡੋਨੇਸ਼ੀਆ ਨੇਵੀ ਦਾ ਇੱਕ ਜਿਹੜਾ ਸ਼ਿਪ ਹੈਗਾ ਆ ਉਹ ਪਿਛਲੇ ਵੀਰਵਾਰ ਤੋਂ ਜਿਹੜੀ ਸਬਮਰੀਨ ਆ ਉਹ ਗੁਆਚੀ ਹੋਈ ਆ, ਜਿਹਦੇ ਵਿੱਚ 53 ਦੇ ਕਰੀਬ ਉਹਨਾਂ ਦੇ ਸੇਲਰ ਸੀਗੇ। ਹੁਣ ਕਹਿੰਦੇ ਵੀ ਉਹਨਾਂ ਦੇ ਲੱਭਣ ਦੇ ਚਾਂਸ ਬੜੇ ਘੱਟ ਰਹੇ ਹੈਗੇ ਆ, ਕਿਉਂਕਿ ਸ਼ਨੀਚਰਵਾਰ ਸਵੇਰ ਤੱਕ ਉਹਨਾਂ ਦੀ ਜਿਹੜੀ ਆਕਸੀਜਨ ਆ ਸਬਮਰੀਨ ਦੇ ਵਿੱਚ ਉਹ ਖਤਮ ਹੋ ਜਾਣੀ ਆ। ਡੀਜ਼ਲ ਪਾਵਰਡ KRI ਨੰਗਾਲਾ 402 ਜਿਹੜਾ ਸੀ ਇਹ ਟ੍ਰੇਨਿੰਗ ਐਕਸਰਸਾਈਜ਼ ਦੇ ਵਿੱਚ ਪਾਰਟੀਸਪੇਟ ਕਰ ਰਿਹਾ ਸੀ ਜਦੋਂ ਇਹ ਗੁੰਮ ਹੋ ਗਿਆ। ਜੀ ਐਂਟੀ ਏਸ਼ੀਅਨ ਅਮੈਰੀਕਨ ਹੇਟ ਕ੍ਰਾਈਮ ਬਿੱਲ ਜਿਹੜਾ ਆ ਉਹ ਸੈਨੇਟ ਦੇ ਵਿੱਚ ਅੱਜ ਤਕਰੀਬਨ ਸਰਬਸੰਮਤੀ ਦੇ ਨਾਲ ਹੀ ਪਾਸ ਹੋ ਜਾਣਾ ਸੀਗਾ। ਸਿਰਫ ਇੱਕ ਸੈਨੇਟਰ ਜੋਸ਼ ਹੌਲੀ ਜਿਹੜੇ ਰਿਪਬਲਿਕਨ ਨੇ ਮੋਂਟਾਨਾ ਤੋਂ, ਉਹਨਾਂ ਨੇ ਹੀ ਇਸ ਦੇ ਵਿਰੋਧ ਦੇ ਵਿੱਚ ਵੋਟ ਪਾਈ ਹੈਗੀ। ਇੱਕ ਦੇ ਮੁਕਾਬਲੇ 94 ਜਿਹੜੇ ਆ ਉਹ ਵੋਟਾਂ ਦੇ ਨਾਲ ਸੈਨੇਟ ਦੇ ਵਿੱਚ ਉੱਦਾਂ ਇਹ ਪਾਸ ਹੋ ਗਿਆ। ਇਸ ਮੈਜਰ ਦੇ ਨਾਲ ਜਸਟਿਸ ਡਿਪਾਰਟਮੈਂਟ ਦੇ ਵਿੱਚ ਕਹਿੰਦੇ ਆ ਵੀ ਇੱਕ ਅਜਿਹਾ ਪੋਜੀਸ਼ਨ ਜਿਹੜੀ ਉਹ ਬਣੇਗੀ ਜਿਹੜੀ ਕਿ ਇਸ ਇਸ਼ੂ ਦੇ ਉੱਤੇ ਮੁੱਖ ਤੌਰ ਦੇ ਉੱਤੇ ਫੋਕਸ ਕਰੂਗੀ ਅਤੇ ਜਿਸ ਦੇ ਨਾਲ ਸਟੇਟ ਅਤੇ ਲੋਕਲ ਹੇਟ ਕ੍ਰਾਈਮ ਰਿਪੋਰਟਿੰਗ ਆ ਉਸ ਦੇ ਉੱਤੇ ਜ਼ਿਆਦਾ ਜ਼ੋਰ ਜਿਹੜਾ ਉਹ ਦਿੱਤਾ ਜਾਊਗਾ। ਆਲਰੇਡੀ ਹਾਊਸ ਦੇ ਵਿੱਚ ਇਹ ਬਿੱਲ ਪਾਸ ਹੋ ਗਿਆ ਸੀਗਾ। ਡੈਮੋਕ੍ਰੇਟਸ ਨੂੰ ਇਹ ਖਤਰਾ ਲੱਗ ਰਿਹਾ ਸੀਗਾ ਵੀ ਜੇ ਸੈਨੇਟ ਦੇ ਵਿੱਚ ਆਉਂਦਾ ਤਾਂ ਸ਼ਾਇਦ ਫਿਲਬਸਟਰ ਦੇ ਚੱਲਦਿਆਂ ਇਸ ਨੂੰ ਜਿਹੜਾ ਆ ਉਹ ਰੋਕ ਦਿੱਤਾ ਜਾਊਗਾ, ਪਰ ਬਹੁਤਾਤ ਰਿਪਬਲਿਕਨਸ ਆ ਉਹਨਾਂ ਨੇ ਵੀ ਇਸ ਦੇ ਵਿੱਚ ਸਾਥ ਦਿੱਤਾ ਆ ਅਤੇ ਐਂਟੀ ਏਸ਼ੀਅਨ ਅਮੈਰੀਕਨ ਹੇਟ ਕ੍ਰਾਈਮ ਬਿੱਲ ਆ ਉਸ ਨੂੰ ਇਸ ਦੇ ਵਿੱਚੋਂ ਪਾਸ ਕਰ ਦਿੱਤਾ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਸਟਾਕ ਮਾਰਕੀਟ ਦੇ ਨਾਲ ਰਿਲੇਟਡ ਹੈਗੀ ਆ। ਸਟਾਕ ਮਾਰਕੀਟ ਅੱਜ ਡਾਊਨ ਗਈ ਆ ਕਿਉਂਕਿ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਅਮੀਰ ਲੋਕ ਆ ਜਿਨ੍ਹਾਂ ਦੀ ਇਨਕਮ 1 ਮਿਲੀਅਨ ਤੋਂ ਉੱਤੇ ਆ ਉਹਨਾਂ ਦਾ ਜਿਹੜਾ ਟੈਕਸ ਰੇਟ ਆ ਉਹ 37% ਤੋਂ ਵਧਾ ਕੇ 39.6 ਤੋਂ ਲੈ ਕੇ 43.3% ਤੱਕ ਜਿਹੜਾ ਇਨਕਰੀਜ਼ ਕੀਤਾ ਜਾਊਗਾ। ਇਸ ਤੋਂ ਪਹਿਲਾਂ ਉਹਨਾਂ ਨੇ ਇਹ ਕਿਹਾ ਸੀ ਵੀ ਜਿਨ੍ਹਾਂ ਦੀ 4 ਲੱਖ ਤੋਂ ਉੱਪਰ ਇਨਕਮ ਆ ਉਹਨਾਂ ਦੇ ਜਿਹੜੇ ਟੈਕਸ ਆ ਉਹ ਵਧਾਏ ਜਾਣਗੇ। ਸੋ ਉਸ ਨੂੰ ਦੇਖਦੇ ਹੋਏ ਅੱਜ ਜਿਹੜੀ ਸਟਾਕ ਮਾਰਕੀਟ ਆ ਉਹ ਥੱਲੇ ਗਈ ਹੈਗੀ ਆ, ਪਰ ਪ੍ਰੈਜ਼ੀਡੈਂਟ 321 ਦੇ ਪੁਆਇੰਟ ਦੇ ਕਰੀਬ ਥੱਲੇ ਗਈ ਆ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਇਹ ਟੈਕਸ ਹੋਊਗਾ ਇਹ ਅਮਰੀਕਨ ਫੈਮਿਲੀਜ਼ ਦੇ ਲਈ, ਚਾਈਲਡ ਕੇਅਰ ਦੇ ਲਈ, ਸੋ ਇੱਦਾਂ ਦੇ ਕੰਮਾਂ ਦੇ ਲਈ ਜਿਹੜੇ ਇੱਥੋਂ ਪੈਸੇ ਇਕੱਠੇ ਹੋਣਗੇ ਉਹਦੇ ਲਈ ਵਰਤੇ ਜਾਣਗੇ। ਜੀ ਸੋ ਇਹ ਕਹਿੰਦੇ ਆ ਵੀ ਇਹ ਜਿਹੜਾ ਕੈਪੀਟਲ ਦੇ ਉੱਤੇ ਗੇਨਸ ਦੇ ਉੱਤੇ ਜਿਹੜਾ ਟੈਕਸ ਰੇਟ ਆ ਉਸ ਦੇ ਵਿੱਚ ਇਹ ਤਕਰੀਬਨ ਕਹਿੰਦੇ ਡਬਲ ਕਰਨ ਬਾਰੇ ਵੀ ਜਿਹੜਾ ਇਸ ਨੂੰ ਸੋਚ ਰਹੇ ਸੀਗੇ। ਸੋ ਉਹਦੇ ਕਰਕੇ ਹੀ ਲੋਕਾਂ ਨੇ ਪਹਿਲਾਂ ਹੀ ਜਿਹੜੇ ਸਟਾਕ ਦੇ ਵਿੱਚੋਂ ਆਪਣੇ ਪੈਸੇ ਆ ਇੱਕ ਹਿਸਾਬ ਦੇ ਨਾਲ ਡਾਲਰ ਆ ਉਹ ਜਿਹੜੇ ਕੱਢ ਲਏ ਵੀ ਕਿਤੇ ਬਾਅਦ ਦੇ ਵਿੱਚ ਕੱਢੇ ਤਾਂ ਫਿਰ ਕਿਤੇ ਜ਼ਿਆਦਾ ਟੈਕਸ ਆ ਉਹ ਨਾ ਇਹਨਾਂ ਨੂੰ ਜਿਹੜਾ ਉਹ ਦੇਣਾ ਪਵੇ। ਸੋ ਕਹਿੰਦੇ ਵੀ ਇਹ ਜੇ ਓਵਰਆਲ ਅਮੈਰੀਕਨ ਪਾਪੂਲੇਸ਼ਨ ਦੇ ਵਿੱਚ ਦੇਖਿਆ ਜਾਵੇ ਤਾਂ ਇਸ ਦੇ ਵਿੱਚ ਕਾਫੀ ਘੱਟ ਲੋਕ ਓਵਰਆਲ ਜੇ ਦੇਖਿਆ ਜਾਵੇ ਤਾਂ ਇਸ ਦੇ ਵਿੱਚ ਆਉਣਗੇ। ਸੋ ਕਰੰਟ ਬੇਸ ਰੇਟ 20% ਜਿਹੜਾ ਉਹ ਹੈਗਾ ਆ ਅਤੇ ਇਸ ਨੂੰ 39.6 ਤੋਂ 43.4% ਤੱਕ ਜਿਹੜਾ ਕੈਪੀਟਲ ਗੇਨਸ ਦੇ ਉੱਤੇ ਹੈਗਾ ਆ ਉਸ ਨੂੰ ਵਧਾਉਣ ਬਾਰੇ ਇਹ ਸੋਚ ਰਹੇ ਨੇ। ਜੀ ਸੋ ਬਿਲਕੁਲ ਸਟਾਕ ਦੀ ਆਪਾਂ ਖਬਰ ਸਾਂਝੀ ਕਰ ਲਈ ਆ। ਅਤੇ ਜੇ US ਡਾਲਰ ਦੀ ਗੱਲ ਕਰਦੇ ਜਾਈਏ
ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1.25 ਦੇ ਬਰਾਬਰ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 75 ਰੁਪਏ ਤੇ 11 ਪੈਸੇ ਦੇ ਬਰਾਬਰ ਰਹੀ ਆ। ਜੀ ਬਿਲਕੁਲ। ਇਸ ਤੋਂ ਪਹਿਲਾਂ ਹਰਜੋਤ ਸਿੰਘ ਜੀ ਆਪਾਂ ਜਿਹੜੀ ਉਹ ਇਜਾਜ਼ਤ ਵੀ ਲਈਏ, ਕੋਵਿਡ ਦੇ ਨਾਲ ਹੀ ਇੱਕ ਹੋਰ ਸੰਬੰਧਿਤ ਖਬਰ ਇਹ ਸੀਗੀ, ਨਾਰਥ ਡਕੋਟਾ ਵਾਲੇ ਜਿਹੜੇ ਕੈਨੇਡੀਅਨ ਟਰੱਕਰਸ ਆ ਉਹਨਾਂ ਨੂੰ ਮੁਫਤ ਦੇ ਵਿੱਚ ਕੋਵਿਡ-19 ਦੀਆਂ ਵੈਕਸੀਨੇਸ਼ਨ ਜਿਹੜੀਆਂ ਉਹ ਲਾ ਰਹੇ ਆ। ਕਹਿੰਦੇ ਉਹਨਾਂ ਦਾ ਜਿਹੜਾ ਬਾਰਡਰ ਦੇ ਉੱਤੇ, ਅੰਤਰਰਾਸ਼ਟਰੀ ਬਾਰਡਰ ਦੇ ਉੱਤੇ ਲੱਗਦਾ ਪ੍ਰੋਵਿੰਸ ਮੈਨੀਟੋਬਾ ਆ, ਉਹਨਾਂ ਦੇ ਜਿਹੜੇ ਨੇਬਰਸ ਕਹਿੰਦੇ ਉਹ ਜਿਹੜੇ ਉਹ ਆ ਰਹੇ ਆ, ਉਹਨਾਂ ਨੂੰ ਲਾਇਆ ਜਾ ਸਕਦਾ। ਕਹਿੰਦੇ ਤਕਰੀਬਨ 2 ਤੋਂ 4 ਹਜ਼ਾਰ ਜਿਹੜੇ ਟਰੱਕਰਸ ਆ ਜਿਨ੍ਹਾਂ ਨੂੰ ਅਸੈਂਸ਼ੀਅਲ ਵਰਕਰਸ ਆਖਿਆ ਜਾਂਦਾ ਆ, ਉਹ ਇਸ ਦੇ ਵਿੱਚ ਜਿਹੜੇ ਉਹ ਆਉਣਗੇ ਅਤੇ ਉਹ ਵੈਕਸੀਨ ਜਿਹੜੀ ਉਹ ਲਵਾਉਣ ਦੇ ਵਿੱਚ ਕਾਮਯਾਬ ਜਿਹੜੇ ਉਹ ਹੋਣਗੇ। ਨਾਰਥ ਡਕੋਟਾ ਦੇ ਗਵਰਨਰ ਡਗ ਬਰਗਮ ਉਹਨਾਂ ਨੇ ਕਿਹਾ ਵੀ ਯੂਐਸ ਦੇ ਕੋਲ ਕਾਫੀ ਜ਼ਿਆਦਾ ਵੈਕਸੀਨਸ ਹੈਗੀਆਂ ਆ ਅਤੇ ਕੈਨੇਡਾ ਵਾਲਿਆਂ ਦੇ ਕੋਲ ਅਜੇ ਘੱਟ ਹੈਗੀਆਂ, ਇਸ ਲਈ ਅਸੀਂ ਜਿਹੜੇ ਲੋਕ ਇੱਥੇ ਅਮਰੀਕਾ 'ਚ ਆ ਕੇ ਕੰਮ ਕਰ ਰਹੇ, ਖਾਸ ਕਰਕੇ ਟਰੱਕਰਸ, ਉਹਨਾਂ ਨੂੰ ਅਸੀਂ ਵੈਕਸੀਨ ਜਿਹੜੀ ਆ ਉਹ ਜ਼ਰੂਰ ਜਿਹੜੀ ਉਹ ਲਾਵਾਂਗੇ। ਅਤੇ ਸਟਾਕ ਦੇ ਬਾਰੇ ਜਿਹੜਾ ਹਰਜੋਤ ਸਿੰਘ ਜੀ, ਡਾਓ ਜੋਨਸ ਦੇ ਨਾਲ ਨਾਲ ਬਾਕੀਆਂ ਦੇ ਉੱਤੇ ਵੀ ਜੇ ਨਜ਼ਰ ਮਾਰਦੇ ਜਾਈਏ, ਡਾਓ ਜੋਨਸ ਅੱਜ 321 ਪੁਆਇੰਟ ਡਿੱਗਾ, 33,816 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ ਵੀ 132 ਪੁਆਇੰਟਾਂ ਦੀ ਗਿਰਾਵਟ ਹੋਈ, 13,818 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 38 ਪੁਆਇੰਟ ਡਿੱਗੇ, 4134 ਦੇ ਉੱਤੇ ਬੰਦ ਹੋਇਆ। 10 ਈਅਰ ਟ੍ਰੈਜਰੀ ਬੌਂਡ ਦੀ ਯੀਲਡ 1.55% ਰਹੀ ਅਤੇ ਸੋਨੇ ਦੀ ਕੀਮਤ $1783 ਪ੍ਰਤੀ ਆਊਂਸ ਰਹੀ ਆ। ਅਤੇ ਹੁਣ ਜਿਹੜਾ ਜੀ ਆਪਾਂ ਆਪਣੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਜੀ, ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਹਿਤ, ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।